ਇਸ ਇਲਾਕੇ ਦੇ ਜਿਹੜੇ ਸਿੱਖ ਸਰਦਾਰ ਸਨ ਉਹਨਾਂ ਨੇ ਇੱਥੇ ਆ ਕੇ ਅਰਦਾਸ ਕੀਤੀ ਕਿ ਅਸੀਂ ਨਰੈਣੂ ਮਹੰਤ ਦੇ ਕਬਜ਼ੇ ਦੇ ਵਿੱਚ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ, ਉਨੀ ਦੇਰ ਤੱਕ ਅਸੀਂ ਵਾਪਸ ਨਹੀਂ ਆਵਾਂਗੇ ਜਿੰਨੀ ਦੇਰ ਤੱਕ ਅਸੀਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ। अस्सलाम वालेकुम, मेरा पिंड मेरा पंजाब चैनल नाल मैं तुहाडा वीर मुहम्मद तनवीर। तो नाज़रीन, अज तुहानूं एक ऐसे समाध ते लैके आए हैं बाबा जी संत चेतन दास जी कबर ते, जिन्हां दी पैदाइश 1835 च ते उन्हां दी डैथ जिहड़ी हुंदी है 1898 विच। ते संत सूफी सन। इन्हां कोल जिन्ना कोई इत्थे लोकी दान करके जांदे हन, कोई पैसे दे के जांदे हन, सारे जिहड़े ने वो गरीबां च ते लोड़वंदां विच जिहड़े ओह कर दिंदे सन। ते इत्थे कोई इतिहास बारे जिहड़े जिन्हां ने इन्हां दी समाध बनाई ते उत्ते जिहड़ा उहनूं डेकोरेशन कीती उन्हां दे नाम नूं भी लिखे ने। बाकी जाके अंदर तुहानूं जिहड़ी ओह विखाने भी है कबर, ते नाल उत्ते जो लिखिआ होया तुहानूं पढ़ के फिर सुणाने। लो जी, आगे बाबा जी चेतन दास दी आ समाध है कबर। ते एह 1947 तो पहलां दा स्कूल है, प्राइमरी स्कूल से उस टाइम। फिर 1988 च एह स्कूल जिहड़ा मिडल फिर बाद च हाई हो गया। यह उन्होंने बाबा जी चेतन दास की जी समाध है। पिंड है निजामपुरा चेलियांवाला, जिला है इसका ननकाना साहब। 47 तो पहले शायद जिला शेखपुरा हो। यह बाबा जी की जी समाध है। तो साका ननकाना साहब वाला वाक्य जोड़ा भाई लक्ष्मण दास जथेदार जोड़े उन्होंने नाल जिन्ने भी होर उहदे नाल सन सिख सरदार जिहड़े महंतां कोलों छड़ाउण वास्ते जन्म स्थान नूं गए, उन्हां दे इत्थे नाम भी लिखे होण, तुहानूं सारा वो भी जिहड़ा पढ़ के सुणाने। अच्छा, पहले इत्थे दसदे कि समाध सी, लेकिन बाद च समाध जिहड़ी समाध खुद अपने आप ही वो जिहड़ी डिगदी रही बारिशां नाल जां वो एक्सपायर हो गई, वो थल्ले डिग पई। उस तो बाद फिर जिहड़ी सारी पत्थर टैल वगैरह जिहड़ी वो इत्थों दे जिहड़े कमोज सिख सरदार सन उन्होंने सेवा वगैरह की, फिर समाज जी बनाई। तुहानूं पढ़ के थोड़ा सुनाने जी। ਇਹ ਲਿਖਿਆ ਹੋਇਆ ਜੀ ਕਿ ਬਾਬਾ ਚੇਤਨ ਦਾਸ ਕੋਟੀ ਵਾਲਾ, ਉਹਨਾਂ ਦਾ ਜਨਮ 1835 ਦੇ ਵਿੱਚ ਹੋਇਆ। 1898 ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਇੱਥੋਂ। ਉਹ ਇੱਕ ਐਸੇ ਸੂਫੀ ਸੰਤ ਸਨ ਜਿਹੜੇ ਸਮਝਦੇ ਸਨ ਕਿ ਇਨਸਾਨੀਅਤ ਦੀ ਸੇਵਾ ਹੀ ਜਿਹੜਾ ਉਹ ਸੱਚਾ ਧਰਮ ਹੈ। ਤੇ ਇਸ ਜਗ੍ਹਾ ਤੇ ਪੰਜਾਬ ਦੀ ਵੰਡ 1947 ਤੋਂ ਪਹਿਲੇ ਜਿਹੜਾ ਸਾਕਾ ਹੋਇਆ ਨਨਕਾਣਾ ਸਾਹਿਬ 1921 ਦੇ ਵਿੱਚ, ਇਸ ਕੁਠੀਆ ਤੇ ਆ ਕੇ, ਇਸ ਸਮਾਧ ਤੇ ਆ ਕੇ, ਇਸ ਕਬਰ ਤੇ ਆ ਕੇ ਇਸ ਇਲਾਕੇ ਦੇ ਜਿਹੜੇ ਸਿੱਖ ਸਰਦਾਰ ਸਨ ਉਹਨਾਂ ਨੇ ਇੱਥੇ ਆ ਕੇ ਅਰਦਾਸ ਕੀਤੀ ਕਿ ਅਸੀਂ ਨਰੈਣੂ ਮਹੰਤ ਦੇ ਕਬਜ਼ੇ ਦੇ ਵਿੱਚ ਜਿਹੜਾ ਗੁਰਦੁਆਰਾ ਨਨਕਾਣਾ ਸਾਹਿਬ, ਉਨੀ ਦੇਰ ਤੱਕ ਅਸੀਂ ਵਾਪਸ ਨਹੀਂ ਆਵਾਂਗੇ ਜਿੰਨੀ ਦੇਰ ਤੱਕ ਅਸੀਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ। ਤੇ ਇੱਥੋਂ ਉਹ ਅਰਦਾਸ ਕਰਕੇ ਤੇ ਨਨਕਾਣਾ ਸਾਹਿਬ ਨੂੰ ਉਹਨਾਂ ਨੇ ਚਾਲੇ ਪਾਏ। ਇੱਥੋਂ ਦੇ ਕੰਬੋਜ ਜਿਹੜੇ ਸਨ ਸ਼ਾਹਕੋਟ ਤੇ ਮੰਡੀ ਢਾਬਾ ਰੋਡ ਦੇ ਦਰਮਿਆਨ, ਇੱਥੇ ਉਹਨਾਂ ਦਾ ਪੰਜਾਬ ਦੀ ਵੰਡ 1947 ਤੋਂ ਪਹਿਲੇ ਇੱਥੇ ਰਹਿੰਦੇ ਸੀ। ਤੇ ਨਨਕਾਣਾ ਸਾਹਿਬ ਜਿਹੜੇ ਲੋਕਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਦੇ ਵੀ ਸਰਦਾਰ ਲਛਮਣ ਸਿੰਘ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਵੀ ਨਾਂ ਲਿਖੇ ਹੋਏ ਨੇ। ਭਾਈ ਲਛਮਣ ਸਿੰਘ ਤੇ ਜਥੇਦਾਰ ਦੱਸਿਆ ਹੋਇਆ ਧਾਰੋਵਾਲੇ, ਨਾਲ ਹੀ ਉਹਨਾਂ ਦਾ ਪਿੰਡ ਹੈ। ਅਸੀਂ ਉਹਨਾਂ ਦੇ ਹੀ ਪਿੰਡ ਜਾ ਰਹੇ ਸਨ ਤੇ ਮੈਂ ਤਨਵੀਰ ਭਾਈ ਨੇ ਦੱਸਿਆ ਕਿ ਇੱਥੇ ਕੁਠੀਆ ਬਾਬਾ ਚੇਤਨ ਦਾਸ ਹੈ, ਨਿਜ਼ਾਮਪੁਰਾ ਚੇਲਿਆਂਵਾਲਾ ਚੱਕ ਨੰਬਰ 38 ਤੇ ਨਿਜ਼ਾਮਪੁਰਾ ਦੇਵਾ ਸਿੰਘ ਚੱਕ ਨੰਬਰ 38। ਇਹ ਦੋਵਾਂ ਪਿੰਡਾਂ ਦਾ ਇੱਕੋ ਹੀ ਚੱਕ ਹੈ ਤੇ ਇਹਨਾਂ ਦੇ ਦਰਮਿਆਨ ਦੇ ਵਿੱਚ ਸਕੂਲ ਆ। ਦੋਵਾਂ ਪਿੰਡਾਂ ਨੂੰ ਇੱਕੋ ਹੀ ਸਕੂਲ ਲੱਗਦਾ। ਇੱਥੇ ਜਿਹੜੀ ਕਬਰ ਹੈ ਦਾਸ ਵੈਸੇ ਹਿੰਦੂਆਂ ਨਾਲ ਲੱਗਦਾ, ਕੁਠੀਆ ਬਾਬਾ ਚੇਤਨ ਦਾਸ, ਤੇ ਲੇਕਿਨ ਇਹ ਸੂਫੀ ਸੰਤ ਸਨ ਤੇ ਇਹਨਾਂ ਦਾ ਮਜ਼ਹਬ ਹੀ ਇਹਨਾਂ ਦਾ ਧਰਮ ਹੀ ਇਨਸਾਨੀਅਤ ਦੀ ਸੇਵਾ ਹੁੰਦਾ ਹੈ। ਇੱਥੇ ਆ ਕੇ ਸਿੰਘਾਂ ਨੇ ਅਰਦਾਸ ਕੀਤੀ ਤੇ ਚਾਲੇ ਪਾਏ। ਜਾ ਕੇ ਉਹਨਾਂ ਨੇ ਫਿਰ ਚੰਦਰਕੋਟ ਦੀ ਝਾਲ ਤੇ ਅਰਦਾਸ ਕੀਤੀ ਤੇ ਨਨਕਾਣਾ ਸਾਹਿਬ ਗਏ। ਫਿਰ ਜਿਹੜੇ ਸਿੱਖ ਇੱਥੋਂ ਗਏ ਤੇ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਵਾਪਸ ਨਹੀਂ ਆਵਾਂਗੇ ਜਿੰਨੀ ਦੇਰ ਤੱਕ, ਉਹਨਾਂ ਦੀ ਗੱਲ ਪੂਰੀ ਹੋ ਗਈ। ਉੱਥੇ ਸਾਰੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਤੇ ਜਿਹੜਾ ਜੰਡ ਹੈ ਉੱਥੇ ਸਰਦਾਰ ਲਛਮਣ ਸਿੰਘ ਨੂੰ ਉਹਨਾਂ ਨੇ ਜਿਉਂਦਿਆਂ ਨੂੰ ਪੁੱਠਾ ਲਮਕਾ ਕੇ ਤੇ ਸਾੜ ਦਿੱਤਾ। ਤੇ ਇਹ ਇਸ ਵੇਲੇ ਅਸੀਂ ਖੜੇ ਹਾਂ ਜੀ ਕੁਠੀਆ ਬਾਬਾ ਚੇਤਨ ਦਾਸ, ਲਹਿੰਦਾ ਪੰਜਾਬ, ਨਨਕਾਣਾ ਸਾਹਿਬ ਦੀ ਤਹਿਸੀਲ ਸ਼ਾਹਕੋਟ ਹੈ। ਸ਼ਾਹਕੋਟ ਤੋਂ ਮੰਡੀ ਢਾਬਾ ਰੋਡ ਤੇ ਢਾਬਾ ਤੋਂ ਇੱਧਰ ਸਾਈਡ ਨੂੰ ਇੱਕ ਧਾਰੋਵਾਲੀ ਪਿੰਡ ਹੈ ਜਿੱਥੇ ਜਿਹੜਾ ਸਰਦਾਰ ਲਛਮਣ ਸਿੰਘ ਦਾ ਪਿੰਡ ਹੈ। ਉੱਥੋਂ ਇੱਕ ਪਿੰਡ ਪਿੱਛੇ ਨਿਜ਼ਾਮਪੁਰਾ ਚੇਲਿਆਂਵਾਲਾ, ਉੱਥੇ ਸਕੂਲ ਦੇ ਵਿੱਚ ਇਹ ਪਹਿਲੇ ਇੱਥੇ ਬੱਚੇ ਪੜ੍ਹਦੇ ਸੀ ਤੇ ਕੁਠੀਆ ਬਾਬਾ ਚੇਤਨ ਦਾਸ ਦੇ ਨਾਂ ਤੋਂ ਇਹ ਮਸ਼ਹੂਰ ਸੀ ਜਗ੍ਹਾ। ਫਿਰ 1986 ਦੇ ਵਿੱਚ ਇਹ ਸਕੂਲ ਮਿਡਲ ਹੋਇਆ ਤੇ ਉਸ ਤੋਂ ਬਾਅਦ ਫਿਰ ਹਾਈ ਹੋਇਆ। वीडियो अच्छी लगी लाइक कमेंट लाजमन करते करो। तो मिलने एक नवी वीडियो, तक इजाजत रब रखा जी।